ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 9 ਅਪ੍ਰੈਲ 2020 ਦਾ ਦਿਨ ਹੈ ਜਦੋਂ ਅਸੀਂ ਗੱਲ ਕਰ ਰਹੇ ਹਾਂ। ਜਿਵੇਂ ਕਿ ਬੀਤੀ ਕੱਲ੍ਹ ਵੀ ਅਸੀਂ ਜਿਹੜੀ ਵਿਚਾਰ ਚਰਚਾ ਕੀਤੀ ਸੀ ਉਹਦੇ ਵਿੱਚ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਜਿਹੜੀਆਂ ਇਸ ਵਕਤ ਘਟਨਾਕ੍ਰਮ ਚੱਲ ਰਿਹਾ ਉਹਦੇ ਤੇ ਅਸੀਂ ਵਿਚਾਰਾਂ ਦੀ ਸਾਂਝ ਪਾਈ ਸੀ। ਖਾਸ ਤੌਰ ਤੇ ਹਮੇਸ਼ਾ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਅੱਜ ਵੀ ਸਾਡੇ ਨਾਲ ਜੁੜੇ ਹੋਏ ਨੇ। ਸੋ ਅੱਜ ਜਿਹੜੀਆਂ ਰੀਸੈਂਟ ਖਬਰਾਂ ਆ ਰਹੀਆਂ ਨੇ, ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਮੁਖੀ ਨੇ ਉਹਨਾਂ ਵੱਲੋਂ ਵਿਸ਼ੇਸ਼ ਤੌਰ ਤੇ ਇਹ ਗੱਲ ਕਹੀ ਗਈ ਹੈ ਕਿ ਇਸ ਕਰੋਨਾ ਵਾਇਰਸ ਦਾ ਸਿਆਸੀਕਰਨ ਨਾ ਕੀਤਾ ਜਾਵੇ, ਪੋਲੀਟੀਸਾਈਜੇਸ਼ਨ ਇਹਦੀ ਨਾ ਕੀਤੀ ਜਾਵੇ। ਇਹਦੇ ਬੈਕਡ੍ਰੌਪ ਦੇ ਵਿੱਚ ਜਿਵੇਂ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ, ਟਰੰਪ ਸਾਹਿਬ ਵੱਲੋਂ ਕਿਵੇਂ ਫੰਡਿੰਗ ਕੱਟਣ ਦੀ ਗੱਲ ਕੀਤੀ ਗਈ ਹੈ ਕਿ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫੰਡਿੰਗ ਕੱਟ ਦਿਆਂਗੇ ਕਿਉਂਕਿ ਉਹ ਚਾਈਨਾ ਦਾ ਪੱਖ ਪੂਰ ਰਹੇ ਆ। ਸੋ ਜਿਹੜੀ ਸਿਆਸੀਕਰਨ ਹੈ ਇਸ ਸਾਰੇ ਮਾਮਲੇ ਦਾ ਉਹ ਨਾ ਕਰਨ ਦੀ ਜਿਹੜੀ ਇੱਕ ਤਾਕੀਦ ਹੈ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਵੱਲੋਂ ਕੀਤੀ ਗਈ ਹੈ। ਇਹ ਵੱਡੀ ਖਬਰ ਹੈ ਜਿੱਥੇ ਅਸੀਂ ਇਸ ਘੜੀ ਦੇ ਵਿੱਚ ਇਸ ਦੁਖਾਂਤ ਦੇ ਵਿੱਚੋਂ ਲੰਘ ਰਹੇ ਹਾਂ। ਉੱਥੇ ਹੀ ਇਹ ਗੱਲ ਕਹਿਣੀ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਵੀ ਇਨਸਾਨ ਜਾਂ ਜਿਹੜੇ ਅੱਜ ਮੌਜੂਦਾ ਸਾਡੇ ਆਗੂ ਹੈਗੇ ਆ ਉਹ ਕਿਸ ਹੱਦ ਤੱਕ ਜਾ ਕੇ ਜਿਹੜਾ ਇਹਦਾ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੀ ਜਿਹੜਾ ਇਹਦਾ ਸਿਆਸੀਕਰਨ ਹੈ, ਕਿਵੇਂ ਮੁਫਾਦਾਂ ਦੀ ਜਿਹੜੀ ਖੇਡ ਹੈ ਉਹ ਇਸ ਸਾਰੇ ਪਾਸੇ ਦੇ ਵਿੱਚ ਚੱਲ ਰਹੀ ਹੈ। ਸੋ ਇਸੇ ਦੇ ਉੱਤੇ ਅਸੀਂ ਅੱਜ ਵਿਚਾਰ ਚਰਚਾ ਕਰਾਂਗੇ। ਹੋਰ ਜਿਹੜੇ ਟੌਪਿਕਸ ਹੈਗੇ ਆ ਅੱਜ ਦੀ ਇਸ ਡਿਸਕਸ਼ਨ ਦੇ ਦੌਰਾਨ, ਉਹਦੇ ਵਿੱਚ ਇਸ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆਂ ਕਿਵੇਂ ਜਿਹੜੀਆਂ ਜਾਲੀ ਦਵਾਈਆਂ ਦਾ ਧੰਦਾ ਹੈ ਉਹ ਵੀ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਤੂਲ ਫੜਦਾ ਨਜ਼ਰ ਆ ਰਿਹਾ ਹੈ, ਵਾਧਾ ਨਜ਼ਰ ਆ ਰਿਹਾ ਹੈ। ਤੇ ਦੂਜੇ ਪਾਸੇ ਅਸੀਂ ਸਿੱਖਾਂ ਦੇ ਰੋਲ ਦੀ ਗੱਲ ਵੀ ਕਰਾਂਗੇ ਇਸ ਸੈਗਮੈਂਟ ਦੇ ਵਿੱਚ, ਇਸ ਸ਼ੋਅ ਦੇ ਦੌਰਾਨ, ਅੱਜ ਦੇ ਸ਼ੋਅ ਦੇ ਦੌਰਾਨ, ਕਿ ਕਿਵੇਂ ਸਿੱਖ ਜਿੱਥੇ ਦੁਨੀਆ ਭਰ ਦੇ ਵਿੱਚ ਇਸ ਵਕਤ ਲੰਗਰ ਦੀ ਜਿਹੜੀ ਪ੍ਰਥਾ ਹੈ ਜਾਂ ਬਣਦਾ ਸਰਦਾ ਯੋਗਦਾਨ ਪਾ ਰਹੇ ਆ, ਈਵਨ ਉਹ ਪੰਜਾਬ ਦੀ ਧਰਤੀ ਹੋਵੇ, ਭਾਰਤ ਦੀ ਧਰਤੀ ਹੋਵੇ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ ਉੱਥੇ ਹੀ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਗੱਲਬਾਤ ਦੇ ਲਈ ਸਾਡੇ ਨਾਲ ਜੁੜੇ ਹੋਏ ਆ ਡਾਕਟਰ ਅਮਰਜੀਤ ਸਿੰਘ, ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਅਮਰਵੀਰ ਸਿੰਘ ਜੀ ਔਰ TV84 ਦੇ ਨਾਲ ਜੁੜੇ ਹੋਏ 70 ਤੋਂ ਜ਼ਿਆਦਾ ਦੇਸ਼ਾਂ ਵਿੱਚ ਬੈਠੇ ਸਾਡੇ ਸਾਰੇ ਦਰਸ਼ਕਾਂ ਨੂੰ ਮੈਂ ਜਿੱਥੇ ਫਤਿਹ ਅਰਜ਼ ਕਰਦਾ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਥੇ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ, ਆਦਾਬ ਜੀ। ਇਸ ਵੇਲੇ ਕੁੱਲ ਦੁਨੀਆ ਸੱਚਮੁੱਚ ਇੱਕ ਧਾਗੇ ਵਿੱਚ ਪਰੋਤੀ ਹੋਈ ਹੈ। ਵੈਸੇ ਰੂਹਾਨੀ ਦੁਨੀਆ 'ਚ ਗੁਰੂ ਸਾਹਿਬ ਨੇ ਸਾਨੂੰ ਇਹ ਫਰਮਾਇਆ ਸੀ, ਸਾਨੂੰ ਇਸ ਗੱਲ ਦੇ ਵਿੱਚ ਪਰਪੱਕ ਕੀਤਾ ਸੀ ਕਿ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਿ ਇਹ ਸਾਰੀ ਕਾਇਨਾਤ ਵਿਚਲੀਆਂ ਧਰਤੀਆਂ, ਤਾਰੇ, ਸਿਆਰੇ, ਗਲੈਕਸੀਜ਼, ਇਹ ਸਾਰੀਆਂ ਇੱਕ ਧਾਗੇ ਵਿੱਚ ਬੱਝੀਆਂ ਹੋਈਆਂ ਨੇ, ਸੂਤਰ ਧਾਗੇ ਨੂੰ ਕਹਿੰਦੇ ਨੇ। ਔਰ ਇਹ ਸਾਰੇ ਹੀ ਧਾਗੇ 'ਚ ਬੱਝੀਆਂ ਹੋਈਆਂ ਧਰਤੀਆਂ ਔਰ ਇਹ ਗਲੈਕਸੀਜ਼, ਇਹ ਉਸ ਰੱਬ ਦੇ ਹੁਕਮ ਦੇ ਨਾਲ ਹੀ ਚੱਲਦੀਆਂ ਨੇ। ਅਸੀਂ ਬੇਸ਼ੱਕ ਇਸ ਧਰਤੀ ਪਲੈਨਟ ਦੇ ਉੱਤੇ ਜਿੱਥੇ ਅੱਜ 7.5 ਬਿਲੀਅਨ ਤੋਂ ਜ਼ਿਆਦਾ ਲੋਕ ਵਸਦੇ ਨੇ, ਅਸੀਂ ਬੇਸ਼ੱਕ ਕਦੀ ਕਦਾਈ ਇਸ ਸਾਰੀ ਹਕੀਕਤ ਤੋਂ, ਰੂਹਾਨੀਅਤ ਦੇ ਇਸ ਪੈਗਾਮ ਤੋਂ ਬੇਖਬਰ ਹੋ ਕੇ ਸੁੱਤੇ ਰਹੇ ਹੋਵਾਂਗੇ। ਲੇਕਿਨ ਅੱਜ ਜਦੋਂ ਅਸੀਂ ਕਰੋਨਾ ਵਾਇਰਸ ਦੇ ਇਸ ਕਹਿਰ ਦੀ ਗੱਲ ਕਰ ਰਹੇ ਹਾਂ ਤੇ ਸਾਰੀ ਖਲਕਤ, ਸਾਰੀ ਦੁਨੀਆ ਸੱਚਮੁੱਚ ਹੀ ਭਾਵੇਂ ਇਸ ਡਿਸਟ੍ਰੈਸ ਦੀ ਘੜੀ, ਇਸ ਘਬਰਾਹਟ ਦੀ ਘੜੀ ਜਾਂ ਖੌਫ ਦੀ ਘੜੀ 'ਚ ਹੈ, ਪਰ ਇੱਕ ਧਾਗੇ ਨਾਲ ਜ਼ਰੂਰ ਬੱਝੀ ਹੋਈ ਹੈ। ਇਸ ਲਈ ਦੁਨੀਆ ਦੇ ਕਿਸ ਖਿੱਤੇ 'ਚ ਕੀ ਹੋ ਰਿਹਾ ਹੈ, ਕਰੋਨਾ ਵਾਇਰਸ ਦੇ ਮਰੀਜ਼ ਕਿੱਥੇ ਵਧੇ ਨੇ, ਇਨਫੈਕਸ਼ਨਸ ਕਿੱਥੇ ਜ਼ਿਆਦਾ ਨੇ, ਕਿੱਥੇ ਘੱਟ ਨੇ, ਕਿਹਨੂੰ ਕੀ ਦਵਾਈ ਦੀ ਸਪਲਾਈ ਮਿਲੀ, ਕਿੱਥੇ ਕੀ ਲੋਕਡਾਊਨ ਹੋਇਆ। ਸੋ ਇਸ ਵੇਲੇ ਇਹ ਧਰਤੀ ਸੱਚਮੁੱਚ ਹੀ ਜਿਵੇਂ ਕਦੇ ਵਨ ਵਰਲਡ ਵਨ ਗਵਰਨਮੈਂਟ ਦੇ ਕਨਸੈਪਟ ਦੇ ਥੱਲੇ ਜਿਹੜੇ ਆਈਡੀਅਲਿਸਟ ਗੱਲ ਕਰਦੇ ਹੁੰਦੇ ਸੀ ਕਿ ਇਸ ਧਰਤੀ ਦੇ ਉੱਤੇ ਹੱਦਾਂ ਨਾ ਹੋਣ, ਸਰਹੱਦਾਂ ਨਾ ਹੋਣ, ਸਾਰੀ ਇਨਸਾਨੀ ਜ਼ਾਤ
ਇੱਕ ਜਿਹੜਾ ਇਸ ਧਰਤੀ ਦੇ ਉੱਤੇ ਸਾਂਝੀ ਮਾਲਕੀਅਤ ਨਾਲ ਵਿਚਰੇ, ਅੱਜ ਘੱਟੋ ਘੱਟ ਦੁੱਖ ਦੀ ਘੜੀ ਇਸ ਕਿਸਮ ਦਾ ਵਰਤਾਰਾ ਜ਼ਰੂਰ ਹੈ। ਇਹ ਵੱਖਰੀ ਗੱਲ ਹੈ ਕਿ ਇਸ ਮੁਸੀਬਤ ਚੋਂ ਵੀ ਸਿਆਸੀ ਲੋਕ ਆਪਣੀ ਗੰਦੀ ਸਿਆਸਤ ਕੱਢ ਰਹੇ ਨੇ। ਵਪਾਰਕ ਹਿੱਤਾਂ ਵਾਲੇ ਲੋਕ ਇਸ 'ਚ ਵਪਾਰਕ ਓਪਰਚੁਨਿਟੀਜ਼ ਲੱਭ ਰਹੇ ਨੇ, ਔਰ ਭਾਰਤ ਵਰਗੇ ਮੁਲਕ ਦੇ ਵਿੱਚ ਫਿਰਕੂ ਜ਼ਹਿਰ, ਫਿਰਕੂ ਨਫ਼ਰਤ, ਜਿਹੜੀ ਕਿ ਹਿੰਦੂਤਵਾ ਦਾ ਏਜੰਡਾ ਹੈ, ਉਹ ਵੀ ਇਸ ਟ੍ਰੈਜਡੀ 'ਚ ਆਪਣਾ ਜਿਹੜਾ ਸੌਦਾ ਵੇਚ ਰਹੇ ਨੇ। ਪਰ ਇਹ ਗੱਲ ਕਰਨ ਤੋਂ ਪਹਿਲਾਂ ਕਿ ਕੀ ਸਾਰਾ ਗਲੋਬਲ, ਔਰ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਮੁਖੀ ਨੇ ਕਿਹਾ, ਕਿਉਂਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਇਸ ਮੁੱਦੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਹੋਣ ਜਾਂ ਉਹਨਾਂ ਦੇ ਸੈਨੇਟਰ ਹੋਣ ਜਾਂ ਉਹਨਾਂ ਦੇ ਈਵਨ ਸੈਕਟਰੀ ਆਫ ਸਟੇਟ ਹੋਣ, ਉਹਨਾਂ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇੱਕ ਦੋਸ਼ੀ ਵਾਂਗ ਕਟਹਿਰੇ 'ਚ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਪ੍ਰੋ ਚਾਈਨਾ ਦੱਸਣ ਦੀ ਲਾਈਨ ਵੀ ਲਈ, ਔਰ ਅੱਗੋਂ ਤੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਫੰਡਿੰਗ ਕੱਟਣ ਦੀ ਗੱਲ ਵੀ ਕੀਤੀ। ਪਰ ਉਧਰ ਦੀ ਗੱਲ ਕਰਨ ਤੋਂ ਪਹਿਲਾਂ ਲੇਟੈਸਟ ਅੰਕੜੇ ਜਿਹੜੇ ਮੇਰੇ ਸਾਹਮਣੇ ਨੇ, ਉਹਨਾਂ ਦੇ ਮੁਤਾਬਕ ਆਲਰੇਡੀ 15 ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਪੋਜ਼ਿਟਿਵ ਕੇਸਿਸ ਨੇ, ਔਰ ਮੌਤਾਂ ਦੀ ਗਿਣਤੀ ਜਿਹੜੀ ਆ ਉਹ 95,000 ਨੂੰ ਕ੍ਰਾਸ ਕਰ ਚੁੱਕੀ ਹੈ। ਪਰ ਇਹੀ ਨਹੀਂ ਹੈ ਕਿ ਅਸੀਂ ਸਿਰਫ ਉਦਾਸ ਕਰਨ ਵਾਲੀਆਂ ਹੀ ਜਿਹੜੀਆਂ ਖਬਰਾਂ ਨੇ ਜਾਂ ਡਾਟਾ ਸ਼ੇਅਰ ਕਰੀਏ। ਜਿਹੜੇ ਇਸ ਸਾਰੀ ਦੌਰ ਚੋਂ ਜਿਹੜੇ ਪੀੜਤ ਹੋਏ, ਇਨਫੈਕਟਡ ਹੋਏ ਕਰੋਨਾ ਵਾਇਰਸ ਨਾਲ, ਪਰ ਹੁਣ ਰਿਕਵਰ ਹੋ ਚੁੱਕੇ ਨੇ, ਉਹਨਾਂ ਦੀ ਗਿਣਤੀ ਵੀ ਕਾਫੀ 3,53,075 ਹੈ ਜਿਹੜੇ ਕਿ ਫੁੱਲੀ ਰਿਕਵਰ ਹੋਏ ਨੇ। ਸੋ ਇਹ ਇੱਕ ਪੋਜ਼ਿਟਿਵ ਸਾਈਨ ਹੈ। ਔਰ ਉਹਦੇ 'ਚ ਇਹ ਵੀ ਖੁਸ਼ੀ ਦੀ ਖਬਰ ਹੈ ਕਿ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ, ਜਿਹੜੇ ਕਿ ਪਿਛਲੇ 3 ਦਿਨ ਤੋਂ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਸਨ, ਅੱਜ ਉਹ ICU ਚੋਂ ਬਾਹਰ ਆ ਗਏ ਨੇ ਔਰ ਉਹਨਾਂ ਨੂੰ ਜਨਰਲ ਵਾਰਡ ਦੇ ਵਿੱਚ ਰੱਖਿਆ ਗਿਆ। ਔਰ ਨਿਊਯਾਰਕ ਦੇ ਹਵਾਲੇ ਨਾਲ ਵੀ ਅੱਜ ਗਵਰਨਰ ਕਿਊਮੋ ਦੀ ਜਿਹੜੀ ਇਸ ਬਾਰੇ ਰਿਪੋਰਟ ਸੀ, ਉਹਨਾਂ ਨੇ ਹੋਪ ਵੀ ਜ਼ਾਹਰ ਕੀਤੀ ਹੈ, ਔਰ ਨਾਲ ਦੀ ਨਾਲ ਉਹਨਾਂ ਨੇ ਰਿਮਾਈਂਡ ਵੀ ਕਰਵਾਇਆ ਨਿਊਯਾਰਕਰਸ ਨੂੰ ਕਿ ਇਹ ਸਾਇਲੈਂਟ ਕਿਲਰ ਲਫ਼ਜ਼ ਉਹਨਾਂ ਨੇ ਕਿਹਾ ਸਾਡੇ ਲਈ, ਨਿਊਯਾਰਕ ਵਾਸੀਆਂ ਲਈ 9/11 ਜਿਹੜਾ ਉਹ ਇੱਕ ਵੱਡੀ ਟ੍ਰੈਜਡੀ ਸੀ, ਜਿਹਦੇ 'ਚ ਲਗਭਗ 3,000 ਦੇ ਕਰੀਬ ਲੋਕ ਮਾਰੇ ਗਏ ਸੀ। ਪਰ ਇਹਦੇ 'ਚ ਜਦੋਂ ਕਿ ਹੁਣ ਅਸੀਂ ਨਿਊਯਾਰਕ ਦੇ ਵਿੱਚ ਜਿਹੜਾ ਉਹ ਦੇਖਦੇ ਹਾਂ ਕਿ ਕਿਵੇਂ ਲਗਭਗ 3 ਗੁਣਾ ਜ਼ਿਆਦਾ ਉਸ 9/11 ਨਾਲੋਂ ਡੈਥਸ ਹੋਈਆਂ ਨੇ। ਗਵਰਨਰ ਨੇ ਕਿਹਾ, ਉਹਨਾਂ ਨੇ ਕਿਹਾ ਵੀ ਜਿਵੇਂ ਅਸੀਂ 9/11 ਨੂੰ ਓਵਰਕਮ ਕਰ ਲਿਆ ਸੀ, ਅਸੀਂ ਇਸ ਸਾਇਲੈਂਟ ਕਿਲਰ ਦਾ ਜਿਹੜਾ ਝਟਕਾ ਹੈ ਉਸ 'ਚੋਂ ਵੀ ਸ਼ਹਿਰ ਉਭਰੇਗਾ। ਔਰ ਹੁਣ ਤੱਕ ਦੀਆਂ ਜਿਹੜੀਆਂ ਫਿਗਰਸ ਕੁੱਲ ਅਮਰੀਕਾ ਦੇ ਹਵਾਲੇ ਨਾਲ ਨੇ, ਉਹ 4,60,000 ਦੇ ਕਰੀਬ ਜਿਹੜੇ ਨੇ ਟੋਟਲ ਕੇਸ ਨੇ, ਜਿਨ੍ਹਾਂ 'ਚ ਨਵੇਂ ਲਗਭਗ 24,000 ਕੇਸ ਪਿਛਲੇ, ਜਦੋਂ ਦਾ ਅਸੀਂ ਡਿਸਕਸ ਕੀਤਾ, ਪਿਛਲੇ 24 ਘੰਟੇ 'ਚ ਆਏ ਨੇ। ਔਰ ਜਿਹੜੀਆਂ ਨਵੀਆਂ ਮੌਤਾਂ ਹੋਈਆਂ ਨੇ, ਮੌਤਾਂ ਦੀ ਗਿਣਤੀ ਉਹ 1,05,024 ਹੈ। ਔਰ ਇਹਦੇ ਨਾਲ ਹੀ ਅੱਜ ਡਾਕਟਰ ਫੂਚੀ ਜਿਹੜੇ ਟਾਸਕ ਫੋਰਸ ਦੇ ਹੈਡ ਨੇ, ਜਿਹੜੀ ਗੱਲ ਕੱਲ ਉਹਨਾਂ ਨੇ, ਕਿਉਂਕਿ ਡੇਲੀ ਹੁਣ ਬਰੀਫਿੰਗ ਹੁੰਦੀ ਹੈ ਟਾਸਕ ਫੋਰਸ ਦੀ, ਉਹਨਾਂ ਨੇ ਇੱਕ ਜਿਹੜਾ ਹੋਪਫੁਲ ਜਾਂ ਆਪਟੀਮਿਜ਼ਮ ਦੀ ਪਿਕਚਰ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜਾ ਇਨੀਸ਼ੀਅਲ ਸਾਡੀ ਕੈਲਕੂਲੇਸ਼ਨ ਸੀ ਕਿ 1 ਲੱਖ ਤੋਂ 1.5 ਲੱਖ ਦੇ ਕਰੀਬ ਲੋਕ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਕੇ ਮਰਨਗੇ, ਹੁਣ ਜਿਹੜਾ ਲੇਟੈਸਟ ਟ੍ਰੈਂਡ ਹੈ ਉਸ ਮੁਤਾਬਕ ਅਸੀਂ ਸਮਝਦੇ ਹਾਂ ਕਿ ਸ਼ਾਇਦ 60,000 ਦੇ ਲਗਭਗ ਹੀ ਮੌਤਾਂ ਹੋਣ। ਸੋ ਇਹ 50% ਡਰਾਸਟਿਕ ਜਿਹੜੀ ਕਮੀ ਹੈ, ਇਹ ਜਿਹੜੇ ਨਵੇਂ ਐਮਰਜਿੰਗ ਟ੍ਰੈਂਡਸ ਨੇ, ਔਰ ਉਹਦੇ 'ਚ ਜ਼ਾਹਰ ਹੈ ਉਹਨਾਂ ਦੇ ਮੁਤਾਬਕ ਹਰ ਇੱਕ ਵੱਲੋਂ, ਕਿਉਂਕਿ ਇਹ ਇੱਕ ਸਾਇੰਟੀਫਿਕ ਡਾਟਾ ਹੈ, ਜੌਨ ਹੌਪਕਿੰਸ ਯੂਨੀਵਰਸਿਟੀ ਹੈ ਜਾਂ ਅਮਰੀਕਨ ਯੂਨੀਵਰਸਿਟੀ, ਜਿੱਥੇ ਕਿ ਇਹ ਸਾਰੇ ਡਾਟਾ ਦਾ ਜ਼ਿਕਰ ਹੁੰਦਾ ਹੈ। ਸੋ ਇਹ ਬਹੁਤ ਸਾਰੇ ਫਾਇਦੇ ਨੇ ਜਿਹੜੇ ਕਿ ਸੋਸ਼ਲ ਆਈਸੋਲੇਸ਼ਨ ਦੇ, ਜਾਂ ਜਿਹੜੀਆਂ ਗਾਈਡਲਾਈਨਸ ਆਈਆਂ 6 ਫੁੱਟ ਫਿਰ 8 ਫੁੱਟ ਦੀ ਦੂਰੀ, ਔਰ ਮਾਸਕ ਔਰ ਗਲਵਸ ਔਰ ਦੂਸਰੇ ਦਾ ਇਸਤੇਮਾਲ, ਉਸ ਦਾ ਜਿਹੜਾ ਹੈ ਉਹ ਇੱਕ ਪੋਜ਼ਿਟਿਵ ਇੰਪੈਕਟ ਦੇਖਣ 'ਚ ਆਇਆ। ਇਸੇ ਤਰ੍ਹਾਂ ਅਸੀਂ ਈਵਨ ਸਪੇਨ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਜਿੱਥੇ ਪਿਛਲੇ 24 ਘੰਟੇ ਦੇ ਵਿੱਚ ਲਗਭਗ 446 ਮੌਤਾਂ ਹੋਈਆਂ ਨੇ, ਔਰ ਉੱਥੇ ਵੀ ਬੇਸ਼ੱਕ ਇਟਲੀ ਅਜੇ ਡੈਥਸ ਦੇ ਲਿਹਾਜ਼ ਨਾਲ
ਯੂਰਪ ਦੇ ਵਿੱਚ ਮੋਰਲੀਆਂ ਸਫਾਂ ਦੇ ਵਿੱਚ ਜਾ ਰਿਹਾ। 610 ਮੌਤਾਂ ਹੋਈਆਂ ਨੇ। ਪਰ ਜੇ ਇਟਲੀ ਦੇ ਵਿੱਚ ਵੀ ਅਸੀਂ ਜਿਹੜੀ ਹੈ ਰਿਕਵਰੀਜ਼ ਦੀ ਗੱਲ ਕਰੀਏ ਤੇ ਫਿਰ ਉਹ ਡਾਟਾ ਜਿਹੜਾ ਉਹ ਹੌਸਲਾ ਵਧਾਉਣ ਵਾਲਾ ਹੈ। ਫਰਾਂਸ, ਜਿੱਥੇ ਕਿ ਹੁਣ ਪੀਕ ਚੱਲ ਰਹੀ ਹੈ ਫਰਾਂਸ, ਉੱਥੇ ਪਿਛਲੇ 24 ਘੰਟੇ 'ਚ 1,341 ਡੈਥਸ ਹੋਈਆਂ ਨੇ। ਸੋ ਇਹੀ ਟ੍ਰੈਂਡ ਜਿਹੜਾ ਹੈ ਜਰਮਨ ਦੇ ਵਿੱਚ ਕਾਫੀ ਹੁਣ ਘਟਿਆ, 100 ਦੇ ਨੇੜੇ ਤੇ ਡੈਥਸ ਰਹਿ ਗਈਆਂ ਨੇ। ਚਾਈਨਾ, ਜਿਹਨੇ ਆਲਰੇਡੀ ਵੁਹਾਨ ਪ੍ਰੋਵਿੰਸ ਨੂੰ ਖੋਲ ਦਿੱਤਾ ਹੈ ਦੂਜਿਆਂ ਲਈ, ਉੱਥੇ ਸਿਰਫ 2 ਮੌਤਾਂ ਹੋਈਆਂ ਨੇ। ਔਰ ਈਰਾਨ, ਜਿਹੜਾ ਕਿ ਚਾਈਨਾ ਤੋਂ ਬਾਅਦ ਸਭ ਤੋਂ ਪਹਿਲਾਂ ਪ੍ਰਭਾਵਿਤ ਹੋਇਆ ਸੀ, ਉੱਥੇ 117 ਮੌਤਾਂ ਹੋਈਆਂ ਨੇ। ਯੂਕੇ ਦੇ ਵਿੱਚ ਅਜੇ ਡੈਥਸ ਦਾ ਸਿਲਸਿਲਾ ਜਾਰੀ ਹੈ, 881 ਨਵੀਆਂ ਮੌਤਾਂ ਨੇ। ਲੇਕਿਨ ਮੈਂ ਜਿਵੇਂ ਕਿਹਾ ਕਿ ਵੀ ਉਹਨਾਂ ਦਾ ਪੀਕ ਵੱਲ ਜਾ ਰਿਹਾ ਗ੍ਰਾਫ ਹੈ। ਔਰ ਨਵੇਂ ਦੇਸ਼ ਵੀ ਜਿਹੜੇ ਉਹਦੀ ਲਪੇਟ 'ਚ, ਜਿੱਥੇ ਹੁਣ ਗਿਣਤੀ ਥੋੜੀ ਵੱਧ ਰਹੀ ਹੈ, ਉਹਨਾਂ ਦੇ ਵਿੱਚ ਬੈਲਜੀਅਮ ਵੀ ਹੈ, ਨੀਦਰਲੈਂਡ ਵੀ ਹੈ, ਔਰ ਕੈਨੇਡਾ ਜਿਹੜਾ ਰਿਲੇਟਿਵਲੀ ਸੇਫ ਮੰਨਿਆ ਜਾ ਰਿਹਾ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ 76 ਮੌਤਾਂ ਪਿਛਲੇ ਪੀਰੀਅਡ ਦੇ ਵਿੱਚ ਹੋਈਆਂ ਨੇ ਉੱਥੇ। ਔਰ ਇਸ ਸਾਰੇ ਦੇ ਵਿੱਚ ਸਵੀਡਨ, ਜਿਹੜਾ ਯੂਰਪ ਦੇ ਪ੍ਰਮੁੱਖ ਮੁਲਕਾਂ 'ਚ ਆ ਜਾਂਦਾ ਹੈ, ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ 106 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। ਭਾਰਤ ਦੇ ਹਵਾਲੇ ਨਾਲ ਗੱਲ ਕਰੀਏ ਤੇ ਇਸ ਵੇਲੇ ਲਗਭਗ 6,800 ਦੇ ਕਰੀਬ ਟੋਟਲ ਇਨਫੈਕਸ਼ਨਸ ਨੇ। ਔਰ ਨਵੇਂ ਕੇਸ ਜਿਹੜੇ ਨੇ ਪਿਛਲੇ 24 ਘੰਟੇ 'ਚ 809 ਆਏ ਨੇ। ਔਰ ਉਹਦੇ 'ਚ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ ਹੁਣ 226 ਪਲੱਸ ਹੈ, ਯਾਨੀ ਕਿ 48 ਦੇ ਕਰੀਬ ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਔਰ ਪਾਕਿਸਤਾਨ ਦੇ ਹਵਾਲੇ ਨਾਲ ਮੈਂ ਅੱਜ ਦੇਖ ਰਿਹਾ ਸੀ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਕਿਹਾ ਕਿ ਵੀ ਲਾਕਡਾਊਨ ਬਾਰੇ ਉਹ ਵਿਚਾਰ ਕਰਨਗੇ। ਪਰ ਜਿਵੇਂ ਉਹਨਾਂ ਦੀ ਗੁਫ਼ਤਗੂ ਤੋਂ ਲੱਗਾ ਕਿ ਉਹ ਕਾਫੀ ਕੁਝ ਸੂਬਾਈ ਹਕੂਮਤਾਂ ਦੇ ਉੱਤੇ, ਸੂਬਿਆਂ ਦੇ ਉੱਤੇ ਛੱਡ ਰਹੇ ਨੇ ਕਿ ਉਹਨਾਂ ਨੇ ਲਾਕਡਾਊਨ ਦੇ ਵਿੱਚ ਕਿਹਨੂੰ ਰੱਖਣਾ ਹੈ, ਕੇਸ ਨੂੰ ਜਿਹੜਾ ਉਹਨਾਂ ਨੇ ਬਾਹਰ ਕੱਢਣਾ ਹੈ। ਔਰ ਇਸ ਸਾਰੇ ਦੇ ਨਾਲ ਨਾਲ ਮੈਡੀਕਲ ਕਮਿਊਨਿਟੀ, ਉਹਨਾਂ ਦੀਆਂ ਸੈਕਰੀਫਾਈਸਿਸ ਦੁਨੀਆ 'ਚ, ਡਾਕਟਰਸ ਔਰ ਜਿਹੜੇ ਨਰਸਿਸ ਔਰ ਦੂਜੇ ਪੈਰਾਮੈਡਿਕਸ, ਉਹਨਾਂ ਦੀਆਂ ਡੈਥਸ ਦੀਆਂ ਫਿਗਰਸ ਕਾਫੀ ਜ਼ਿਆਦਾ ਨੇ। ਔਰ ਜਿਵੇਂ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਇੰਗਲੈਂਡ ਦੇ ਵਿੱਚ ਪਾਕਿਸਤਾਨੀ ਮੂਲ ਦੇ, ਭਾਰਤੀ ਮੂਲ ਦੇ ਜਿਹੜੇ ਡਾਕਟਰਸ ਨੇ, ਉਹਨਾਂ ਦੀ ਡੈਥ ਹੋਈ ਹੈ। ਔਰ ਇਹ ਸਾਰਾ ਜਿਹੜਾ ਇੱਕ ਜਿਹੜਾ ਸਾਡੇ ਲਈ, ਮੈਂ ਸਮਝਦਾ ਵੀ ਆਉਣ ਵਾਲੇ ਪੀਰੀਅਡ 'ਚ ਜਦੋਂ ਅਸੀਂ ਰਿਸਕੀ ਪ੍ਰੋਫੈਸ਼ਨਸ ਦੀ ਗੱਲ ਜਦੋਂ ਅਮਰੀਕਾ 'ਚ ਹੁੰਦੀ ਹੈ, ਉਹਦੇ 'ਚ ਡਰਾਈਵਿੰਗ ਨੂੰ ਮੰਨਿਆ ਜਾਂਦਾ ਸੀ ਰਿਸਕ, ਕਿ ਵੀ ਸਭ ਤੋਂ ਜ਼ਿਆਦਾ ਰਿਸਕ ਕੈਟਾਗਰੀ ਹੈ। ਈਵਨ ਪੁਲਿਸ ਨੂੰ ਵੀ ਰਿਸਕ ਕੈਟਾਗਰੀ 'ਚ ਮੰਨਿਆ ਜਾਂਦਾ ਸੀ। ਮੈਡੀਕਲੀ ਕਦੇ ਇਸ ਕਿਸਮ ਦਾ, ਕਿਉਂਕਿ ਬੜੇ ਲੰਬੇ ਵਕਤ ਬਾਅਦ ਜੇ ਅਸੀਂ 1918 ਦੀ ਗੱਲ ਕਰਦੇ ਹਾਂ, 18 ਤੋਂ 1920 ਦੀ ਜਿਹੜੀ ਸਪੈਨਿਸ਼ ਵਾਇਰਸ ਸੀ, ਸੋ ਹੁਣ ਪਹਿਲੀ ਵਾਰ ਇਸ ਲੈਵਲ ਦਾ ਖਤਰਾ ਸਾਹਮਣੇ ਆਇਆ। ਔਰ ਇਸ ਵੇਲੇ ਜਿਹੜੇ ਫਰੰਟ ਲਾਈਨ ਦੇ ਉੱਤੇ ਇਸ ਸਾਰੇ ਨੂੰ ਚੱਲ ਰਹੇ ਨੇ ਉਹ ਜਿਹੜੇ ਨੇ ਡਾਕਟਰਸ ਔਰ ਨਰਸਿਸ, ਔਰ ਉਹ ਅਮਲਾ ਫੈਲਾ। ਔਰ ਕੱਲ ਦੀ ਗੱਲਬਾਤ ਤੋਂ ਬਾਅਦ ਸਾਨੂੰ ਇੱਕ ਟਰੱਕਰ ਵੀਰ ਦੀ ਕਾਲ ਵੀ ਕੈਨੇਡਾ ਤੋਂ ਆਈ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਬਾਕੀ ਸਭ ਨੂੰ ਟ੍ਰਿਬਿਊਟ ਦਿੱਤੀ ਹੈ, ਪਰ ਇਸ ਗੱਲ ਦਾ ਵੀ ਦੇਖੋ ਕਿ ਵੀ ਅਸੀਂ ਜਿਹੜਾ ਇਸ ਵੇਲੇ ਯਕੀਨੀ ਬਣਾ ਰਹੇ ਹਾਂ ਕਿ ਜਿੱਥੇ ਫੂਡ ਐਸੈਂਸ਼ੀਅਲਸ ਔਰ ਦੂਸਰੀਆਂ ਇੱਕ ਤੋਂ ਦੂਸਰੀ ਥਾਂ ਤੇ ਚੀਜ਼ਾਂ ਦਾ ਪਹੁੰਚਾਉਣਾ, ਉੱਥੇ ਅਸੀਂ ਈਵਨ ਉਹ ਟਰੱਕਰ ਹੀ ਨੇ, ਜੇ ਕਿਤੇ ਡੈਡ ਬਾਡੀਜ਼ ਜਾਂ ਦੂਸਰੇ ਵੀ ਜਿਹੜੇ ਨੇ ਉਹ ਸਾਰਾ ਡਰਾਈਵਰਸ, ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਵੀ ਯਾਦ ਕਰੋ। ਸੋ ਮੈਂ ਮਾਫੀ ਵੀ ਚਾਹੁੰਦਾ ਕਿ ਮੈਂ ਮੈਂਸ਼ਨ ਨਹੀਂ ਕੀਤਾ। ਔਰ ਇਸ ਸਾਰੇ ਦੇ ਨਾਲ ਅਸੀਂ ਉਹਨਾਂ ਸਾਰਿਆਂ ਨੂੰ ਵੀ ਜਿਹੜਾ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ, ਜਿਹੜੇ ਦੁਨੀਆ ਤੋਂ ਰੁਖਸਤ ਹੋਏ ਨੇ, ਜਿਹੜੇ ਇਸ ਵੇਲੇ ਇਸ ਸਾਰੇ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇ ਲਈ ਵੀ ਸਾਡੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਹੈ, ਪਿਆਰ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਜਿਹੜੀ ਕੁਦਰਤ ਦੀ ਇੱਕ ਖੇਡ ਹੈ, ਲੇਕਿਨ ਇਸ ਨੇ ਇਨਸਾਨੀਅਤ ਦੇ ਵਿੱਚ ਇੱਕ ਪਰਖ ਦਾ ਪੈਮਾਨਾ ਵੀ ਭਰਿਆ। ਔਰ ਜਿਵੇਂ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਉਹ ਲੋਕ ਵੀ ਨੇ ਜਿਹੜੇ ਆਪਣੇ ਮਾਪਿਓ ਨੂੰ ਬਿਲਕੁਲ ਉਹਨਾਂ ਨੇ ਫੋਰਸੇਕ ਕੀਤਾ, ਉਹਨਾਂ ਦੀਆਂ ਡੈਡ ਬਾਡੀਜ਼ ਕਲੇਮ ਕਰਨ ਲਈ ਤਿਆਰ ਨਹੀਂ, ਲੇਕਿਨ ਉਹ ਵੀ ਨੇ ਜਿਨ੍ਹਾਂ ਨੇ ਵਲੰਟੀਅਰ ਕੀਤਾ ਹੈ ਕਿ ਜੀ ਕਿਤੇ ਵੀ ਕ੍ਰੀਮੇਟ ਕਰਨਾ ਹੈ, ਉਹਦੇ ਲਈ ਸਾਡੀਆਂ ਸੇਵਾਵਾਂ ਹਾਜ਼ਰ ਨੇ। ਸੋ ਉਹਨਾਂ ਸਾਰਿਆਂ ਨੂੰ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਔਰ ਅਸੀਂ ਸਾਰਿਆਂ ਦੀ ਜਿਹੜੇ ਇਸ ਵੇਲੇ
ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ, ਉਹਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕਰਦੇ ਹਾਂ। ਜਿਹੜੇ ਇਹ ਸਾਰੇ ਸਿਸਟਮ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਉਹਨਾਂ ਨੂੰ ਵੀ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆਈਏ। ਔਰ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਸੀ ਸਵਾਲ ਦੇ ਸਿਲਸਿਲੇ ਦੇ ਤੌਰ ਤੇ, ਕਿ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇੱਕ ਪਾਸੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਅਮਰੀਕਾ ਦੇ ਨੀਤੀ ਘਾੜਿਆਂ ਵੱਲੋਂ, ਕਿਉਂਕਿ ਹੁਣ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਪੋਲੀਟੀਕਲ ਏਜੰਡਾ ਬੜਾ ਕਲੀਅਰ ਹੈ, ਔਰ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਵੀ ਕਾਰਵਾਈ, ਭਾਵੇਂ ਟਾਸਕ ਫੋਰਸ ਦੇ ਥੱਲੇ ਹੀ ਜਿਹੜਾ ਕਰੋਨਾ ਵਾਇਰਸ ਟਾਸਕ ਫੋਰਸ ਵਾਈਟ ਹਾਊਸ ਕਮੇਟੀ ਦੀ ਉਹਦੇ 'ਚ ਹੀ ਆਉਂਦੇ ਨੇ, ਲੇਕਿਨ ਉਹ ਆਪਣਾ ਪੋਲੀਟੀਕਲ ਏਜੰਡਾ ਸੈੱਟ ਕਰ ਰਹੇ ਨੇ। ਕਿਉਂਕਿ ਮਿਸਟਰ ਬਰਨੀ ਦੇ ਵਿਦਡਰਾ ਕਰਨ ਤੋਂ ਬਾਅਦ ਹੁਣ ਜੋ ਬਾਈਡਨ ਫੀਲਡ ਦੇ ਵਿੱਚ ਨੇ, ਔਰ ਜੇ ਮਿਸਟਰ ਬਰਨੀ ਰਹਿੰਦੇ, ਉਹਨਾਂ ਨੂੰ ਨੋਮੀਨੇਸ਼ਨ ਮਿਲਦੀ ਤੇ ਟਰੰਪ ਹੋਰਾਂ ਦੀ ਜਿਹੜੀ ਖੇਡ ਹੈ ਉਹ ਜ਼ਿਆਦਾ ਸੌਖੀ ਹੋ ਜਾਣੀ ਸੀ, ਕਿਉਂਕਿ ਉਹਨਾਂ ਨੂੰ ਆਲਰੇਡੀ ਸੋਸ਼ਲਿਸਟ ਜਾਂ ਕਾਮਰੇਡ ਜਾਂ ਦੂਜਾ ਉਹਨਾਂ ਨੇ ਬ੍ਰਾਂਡ ਕੀਤਾ ਹੋਇਆ, ਮੀਡੀਆ ਨੇ ਵੀ ਕੀਤਾ ਹੋਇਆ। ਹਾਲਾਂਕਿ ਵੱਡੀ ਗਿਣਤੀ ਜਿਹੜੇ ਯੰਗਸਟਰਸ ਨੇ ਉਹਨਾਂ ਦੀ ਸਪੋਰਟ ਤੇ ਸੀ, ਪਰ ਇਹ ਵੀ ਇੱਕ ਫੈਕਟ ਹੈ ਕਿ ਜੋ ਬਾਈਡਨ ਔਰ ਮਿਸਟਰ ਬਰਨੀ ਬਹੁਤ ਨੇੜਲੇ ਦੋਸਤ ਨੇ, ਔਰ ਉਹ ਜਿੰਨੀਆਂ ਵੀ ਵੋਟਾਂ ਜਿਹੜੀਆਂ ਨੇ ਬਰਨੀ ਦੀਆਂ ਨੇ ਉਹ ਟ੍ਰਾਂਸਫਰ ਹੋਣਗੀਆਂ ਜੋ ਬਾਈਡਨ। ਸੋ ਕੁੱਲ ਮਿਲਾ ਕੇ ਹੁਣ ਇਹ ਸਟੇਟ ਖੇਡ ਹੋਣ ਕਰਕੇ, ਔਰ ਬਾਕੀ ਤਾਂ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੀ ਟ੍ਰੈਂਡ ਸੈੱਟ ਹੁੰਦਾ ਹੈ ਇਕਨੋਮਿਕਲੀ ਜਾਂ ਦੂਜਾ, ਉਹ ਡਿਸਾਈਡ ਕਰੇਗਾ ਇਸ ਸਾਰੇ ਨੂੰ। ਪਰ ਉਹਦੇ 'ਚ ਹੁਣ ਕੋਈ ਸ਼ੱਕ ਨਹੀਂ ਹੈ ਕਿ ਇਹ ਜੋ ਬਾਈਡਨ ਦੇ ਫੀਲਡ 'ਚ ਆਉਣ ਦੇ ਨਾਲ ਇਹ ਜਿਹੜੀ ਇਹ ਲੜਾਈ ਹੈ ਪੋਲੀਟੀਕਲੀ, ਇਹ ਟਰੰਪ ਦੇ ਲਈ ਕੇਕ ਵਾਕ ਨਹੀਂ ਹੈ ਜਿਹੜੀ ਕਿ ਦੂਸਰੇ ਕੇਸ ਦੇ ਵਿੱਚ ਹੋ ਸਕਦੀ ਸੀ। ਜੀ ਬੇਸ਼ੱਕ ਅਮਰੀਕਾ ਨੇ ਸਿੱਧੇ ਤੌਰ ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ, ਉਹਦੇ ਰਾਹੀਂ ਇੰਟਰਨੈਸ਼ਨਲ ਇੰਸਟੀਟਿਊਸ਼ਨ UN ਨੂੰ, ਔਰ ਉਹਦੇ ਰਾਹੀਂ ਫਿਰ ਆਪਣਾ ਜਿਹੜੀ ਲੋਕਲ ਅਮਰੀਕਾ ਨੂੰ ਸੁਪਰੀਮ ਦੱਸਣ ਦੀ ਲਾਈਨ ਅਮਰੀਕਨਾਂ ਦੀ ਰਹੀ ਹੈ ਆਲਵੇਜ਼। ਉਹਦੇ 'ਚ ਕਿਵੇਂ ਕਦੇ ਅਮਰੀਕਾ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਮਾਨਤਾ ਨਹੀਂ ਦਿੱਤੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੂੰ ਨਹੀਂ ਦਿੱਤੀ। ਇਹ ਤਾਂ ਈਵਨ ਟਰੰਪ ਤੋਂ ਵੀ ਪਹਿਲਾਂ ਦੀਆਂ ਗੱਲਾਂ ਨੇ, ਪਰ ਹੁਣ ਟਰੰਪ ਸਾਹਿਬ ਨੇ ਤਾਂ ਬਿਲਕੁਲ ਹੀ ਇੱਕ ਪਾਸਾ ਲਾ ਦਿੱਤਾ ਹੈ। ਹਾਲਾਂਕਿ ਸਾਡੇ ਇੱਕ ਬੜੇ ਪਿਆਰੇ ਵਿਊਅਰ ਜਿਹੜੇ ਖਾਲਿਸਤਾਨੀ ਜੱਟ ਦੀ ID ਦੇ ਥੱਲੇ ਸਾਨੂੰ ਮੈਸੇਜ ਲਿਖਦੇ ਨੇ, ਉਹਨਾਂ ਨੇ ਕੱਲ ਸਾਨੂੰ ਸ਼ਿਕਾਇਤ ਵੀ ਕੀਤੀ ਹੈ ਕਿ ਵੀ ਦੁਨੀਆ ਦੀ ਕੁੱਲ ਇਕਨੋਮੀ ਨੇ $18 ਟ੍ਰਿਲੀਅਨ ਕੇ ਕਿੰਨੇ ਦੀ ਹੈ, ਔਰ ਉਹਦੇ 'ਚ ਜਿਹੜਾ ਹੈ ਉਹ ਸ਼ਾਇਦ ਜ਼ਿਆਦਾ ਹੈ ਅਮਰੀਕਾ ਦੀ ਇੰਨੀ ਹੈ, ਬਾਕੀ ਤਾਂ ਬਾਕੀ ਦੁਨੀਆ ਦੀ ਹੈ। ਸੋ ਤੁਸੀਂ ਇਕੱਲਾ ਅਮਰੀਕਾ ਨੂੰ ਟਾਰਗੇਟ ਨਾ ਕਰੋ, ਹੋਰ ਵੀ ਜ਼ਿੰਮੇਵਾਰ ਨੇ। ਅਸੀਂ ਸਮਝਦੇ ਹਾਂ ਵੀ ਇਹ ਦੇਖੋ ਹੁੰਦਾ ਇਹੀ ਹੈ, ਜਿਵੇਂ ਕਿ ਜਿਹੜਾ ਇਨ ਕਮਾਂਡ ਹੁੰਦਾ ਹੈ, ਤੁਸੀਂ ਉਸ ਪੀਰੀਅਡ ਦੀ ਸਿਚੁਏਸ਼ਨ ਲਈ ਉਹਨੂੰ ਮੇਨ ਜ਼ਿੰਮੇਵਾਰ ਮੰਨਦੇ ਹੋ। ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦਾ ਸੰਸਾਰ ਦੇਖੀਏ ਤਾਂ ਫਿਰ ਅਸੀਂ ਬ੍ਰਿਟਿਸ਼ ਕਲੋਨੀਅਲਸ ਦੀ ਗੱਲ ਕਰਦੇ ਹਾਂ, ਬਸਤੀਵਾਦੀ ਲੋਕ ਜਿਨ੍ਹਾਂ ਨੇ ਦੁਨੀਆ ਨੂੰ ਜਿਹੜਾ ਹੈ ਉਹ ਬਸਤੀਆਂ ਬਣਾਇਆ ਹੋਇਆ ਸੀ ਬਹੁਤ ਸਾਰੇ ਹਿੱਸੇ ਨੂੰ। ਅਮਰੀਕਾ ਦਾ ਉਦੋਂ, ਹਾਲਾਂਕਿ ਅਮਰੀਕਾ ਉਦੋਂ ਵੀ ਐਮਰਜਿੰਗ ਪਾਵਰ ਸੀ, ਪਰ ਉਹਨੂੰ ਦੋਸ਼ ਨਹੀਂ ਦਿੱਤਾ ਜਾਂਦਾ। ਪੋਸਟ ਸੈਕੰਡ ਵਰਲਡ ਵਾਰ ਜੇ ਸੋਵੀਅਤ ਯੂਨੀਅਨ ਦਾ ਪ੍ਰਭਾਵ ਵਧਿਆ, ਅਮਰੀਕਾ ਔਰ ਸੋਵੀਅਤ ਯੂਨੀਅਨ ਸਿਵਲ ਵਾਰ 'ਚ ਆਏ, ਫਿਰ ਇਹਨਾਂ ਨੂੰ ਦੋਸ਼ ਦਿੱਤਾ ਜਾਂਦਾ। ਹੁਣ ਕਿਉਂਕਿ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਹੈ, ਔਰ ਅਮਰੀਕਾ ਤੁਸੀਂ ਦੋਸ਼ ਵੀ ਜਾਂ ਸ਼ਿਕਾਇਤ ਵੀ ਉਹਦੇ ਬਾਰੇ ਹੀ ਕਰਦੇ ਹੋ ਜਿੱਥੋਂ ਤੁਹਾਨੂੰ ਸਭ ਤੋਂ ਜ਼ਿਆਦਾ ਤਵੱਕਾਤ ਹੁੰਦੀਆਂ ਨੇ। ਅਮਰੀਕਾ ਸਿਸਟਮ ਇੱਕ ਰੋਲ ਮਾਡਲ ਸਿਸਟਮ ਦੁਨੀਆ ਭਰ ਦੇ ਲੋਕਾਂ ਦਾ ਰਿਹਾ, ਇਕਨੋਮੀ ਵੀ ਦੁਨੀਆ ਦਾ ਵੱਡਾ ਹਿੱਸਾ 1/4 ਇਹਨਾਂ ਦੇ ਕੋਲ ਰਹੀ ਹੈ। ਔਰ ਜੇ ਇਹ ਕਿਤੇ ਲੈਪਸ ਕਰਦੇ ਨੇ, ਜ਼ਾਹਰ ਹੈ ਵੀ ਇਹਦਾ ਮਤਲਬ ਇਹ ਨਹੀਂ ਹੈ ਕਿ ਹਰ ਗੱਲ ਲਈ ਹੀ ਇਹ ਦੋਸ਼ੀ ਨੇ, ਪਰ ਟਰੰਪ ਪੀਰੀਅਡ ਦੇ ਵਿੱਚ ਕੁਝ ਜਿਹੜੀਆਂ ਇਸ ਕਿਸਮ ਦੀਆਂ ਨੀਤੀਆਂ ਜਿਨ੍ਹਾਂ ਨੇ ਈਵਨ ਅਮਰੀਕਨ ਵਕਾਰ ਨੂੰ ਵੀ ਘੱਟ ਕੀਤਾ ਔਰ ਦੁਨੀਆ ਨੂੰ ਵੀ ਠੇਸ ਪਹੁੰਚਾਈ। ਪਰ ਮੈਂ ਸਮਝਦਾ ਵੀ ਇਹ ਜਿਹੜਾ ਲੇਟੈਸਟ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਜੁੜੀ ਹੋਈ ਡਿਬੇਟ ਹੈ, ਇਸ ਸਾਰੇ ਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਜਨਰਲ ਮਿਸਟਰ ਟੈਡਰੋਸ ਐਧਾਨੋਮ ਗੈਬਰੀਸਸ, ਉਹਨਾਂ ਨੇ WHO ਦੇ ਕੰਮ ਨੂੰ ਡਿਫੈਂਡ ਵੀ ਕੀਤਾ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਹ COVID-19 ਦੇ ਮੁੱਦੇ ਨੂੰ ਪੋਲੀਟੀਸਾਈਜ਼ ਨਾ ਕੀਤਾ ਜਾਏ। ਔਰ ਉਹਦੇ 'ਚ ਕਿਉਂਕਿ ਉਹਨਾਂ ਦਾ ਸੰਬੰਧ ਇਥੋਪੀਆ ਦੇ ਨਾਲ ਹੈ, ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਡੈਥ ਥ੍ਰੈਟਸ ਵੀ ਮਿਲੀਆਂ ਨੇ ਔਰ ਰੇਸਿਜ਼ਮ ਦੀਆਂ ਗਾਲਾਂ ਵੀ ਪੈ ਰਹੀਆਂ ਨੇ। ਔਰ ਇਹ ਉਹਨਾਂ ਦਾ ਕਹਿਣਾ ਸੀ ਕਿ ਭਾਈ ਇਸ ਵੇਲੇ ਦੁਨੀਆ ਦੇ ਵਿੱਚ ਅਸੀਂ ਔਖੇ ਵਕਤ 'ਚੋਂ ਲੰਘ ਰਹੇ ਹਾਂ, ਔਰ ਸਾਡਾ ਵੀ ਆਰ ਕਲੋਜ਼ ਟੂ ਐਵਰੀ ਨੇਸ਼ਨ, ਵੀ ਆਰ ਕਲਰ ਬਲਾਈਂਡ, ਕਿ ਅਸੀਂ
ਕੋਈ ਰੇਸਿਜ਼ਮ ਨਹੀਂ ਕਰਦੇ, ਅਸੀਂ ਜਿਹੜਾ ਉਹ ਇਸ ਪੱਖੋਂ ਨਹੀਂ ਹੈ। ਸਾਡੇ ਸਾਹਮਣੇ ਹਰ ਇੱਕ ਦਾ ਭਲਾ ਹੈ। ਔਰ ਇਸ ਸਾਰੇ ਦੇ ਵਿੱਚ ਉਹਨਾਂ ਨੇ ਇਹ ਫੇਰ ਜਿਵੇਂ ਮਾਈਕ ਪੋਂਪੀਓ ਨੇ ਵੀ, ਸੈਕਟਰੀ ਆਫ ਸਟੇਟ ਨੇ ਕਿਹਾ ਸੀ ਕਿ ਜੀ ਆਰਗੇਨਾਈਜੇਸ਼ਨ ਜਿਹੜੀਆਂ ਕੰਮ ਨਹੀਂ ਕਰਦੀਆਂ, ਅਸੀਂ ਦੇਖਾਂਗੇ ਕਿ ਉਹਨਾਂ ਦੀ ਫੰਡਿੰਗ ਕਿਵੇਂ ਕੱਟਣੀ ਹੈ। ਫਿਰ ਉਹਨਾਂ ਨੇ ਡਾਇਰੈਕਟ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਨਾਮ ਲਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ, WHO ਨੇ, ਕਿ ਅਸੀਂ ਜਨਵਰੀ ਦੇ ਵਿੱਚ ਜਿਹੜਾ ਕਰੋਨਾ ਵਾਇਰਸ ਟੈਸਟ ਅਪਰੂਵ ਕੀਤਾ ਹੈ, ਲੇਕਿਨ ਅਮਰੀਕਾ ਨੇ ਜਿਹੜਾ ਇਸ ਦੇ ਅਗੇਂਸਟ ਆਪਣੀ ਲਾਈਨ ਲਈ। ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਟੈਸਟ ਡਿਵੈਲਪ ਕਰਾਂਗੇ, ਲੇਕਿਨ ਫਰਵਰੀ ਤੱਕ ਪਹੁੰਚਦੇ ਆ ਜਦੋਂ ਕਿ ਟੈਸਟਿੰਗ ਕਿਟਸ ਜਿਹੜੀਆਂ ਨੇ ਉਹ ਡਿਸਪੈਚ ਹੋ ਚੁੱਕੀਆਂ ਸੀ। ਉਹਨਾਂ ਚੋਂ ਕੁਝ ਬੇਸ਼ੱਕ ਉਹਨਾਂ ਨੇ ਪ੍ਰੋਪਰ ਕੰਮ ਨਹੀਂ ਕੀਤਾ, ਪਰ ਇਹਦੇ ਚੋਂ ਇਨਕਨਕਲੂਸਿਵ ਰਿਜ਼ਲਟ ਵੀ ਨਿਕਲੇ। ਔਰ ਇਹ ਸਾਰੇ ਨੂੰ ਜਿਹੜਾ ਅਸੀਂ ਪੋਜ਼ਿਟਿਵ ਐਂਗਲ ਤੋਂ ਦੇਖਦੇ ਹਾਂ ਕਿ ਇਹ ਜਿਹੜਾ ਸਾਨੂੰ ਟੁਗੇਦਰ ਨੈਸ ਦੇ ਨਾਲ ਜਿਹੜਾ ਕੰਮ ਕਰਨ ਦੀ ਲੋੜ ਹੈ। ਸੋ ਮੈਂ ਸਮਝਦਾ ਕਿ ਵੀ ਇਹ ਇੱਕ ਪੋਜ਼ਿਟਿਵ ਲਾਈਨ ਹੈ ਔਰ ਇਹਨੂੰ ਇਸ ਤਰੀਕੇ ਦੇ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅੱਜ ਦੀ ਜਿਹੜੀਆਂ ਡੇ ਟੂ ਡੇ ਚੱਲ ਰਹੀਆਂ ਨੇ ਡਿਵੈਲਪਮੈਂਟਸ, ਉਹਨਾਂ ਦੇ ਵਿੱਚ ਕੋਈ ਲੱਗਦਾ ਨਹੀਂ ਕਿ ਅਮਰੀਕਾ ਦੇ ਵਰਤਾਰੇ ਦੇ ਵਿੱਚ ਕੋਈ ਤਬਦੀਲੀ ਹੋਈ ਹੈ। ਔਰ ਇਸੇ ਤਰ੍ਹਾਂ ਜਿਵੇਂ ਅਸੀਂ ਇਹ ਜ਼ਿਕਰ ਕਰਦੇ ਰਹੇ ਹਾਂ ਲਗਾਤਾਰਤਾ ਨਾਲ ਕਿ ਹਾਈਡਰੋਕਲੋਰੋਕੁਇਨ ਜਿਹੜੀ ਹੈ ਉਹ ਉਹਨਾਂ ਨੇ ਜਿਸ ਤਰੀਕੇ ਨਾਲ ਸੱਚਮੁੱਚ ਹੀ ਕਰੋਨਾ ਵਾਇਰਸ ਦੀ ਡਰੱਗ ਬਣਾ ਦਿੱਤੀ ਹੈ। ਔਰ ਭਾਰਤ ਨੇ ਜਿਹੜਾ ਇਸ ਦਾ ਅੱਗੋਂ ਚੁੱਕਦੇ ਆ ਕਿ ਜੀ ਅਸੀਂ ਇੰਨੇ ਟਨ ਹੁਣ ਫਰੈਂਡਲੀ ਨੇਸ਼ਨਸ ਨੂੰ ਡਿਸਪੈਚ ਕਰ ਰਹੇ ਹਾਂ, ਸ੍ਰੀਲੰਕਾ ਨੂੰ ਭੇਜ ਦਿੱਤੀ ਹੈ, ਭੂਟਾਨ ਨੂੰ ਦੇ ਦਿੱਤੀ ਹੈ ਔਰ ਬੰਗਲਾਦੇਸ਼ ਨੂੰ ਦੇ ਦਿੱਤੀ ਹੈ। ਸੋ ਮੈਂ ਸਮਝਦਾ ਵੀ ਇਹ ਨਾ ਹੋਏ ਕਿ ਆਉਣ ਵਾਲੇ ਦਿਨਾਂ 'ਚ ਜਿੱਥੇ ਅਸੀਂ ਇੱਕ ਪਾਸੇ ਦੇਖ ਰਹੇ ਹਾਂ ਕਿ ਕਰੋਨਾ ਵਾਇਰਸ ਦਾ ਸਪਰੈਡ ਅਜੇ ਏਸ਼ੀਅਨ ਕੰਟਰੀਜ਼ ਦੇ ਵਿੱਚ ਖਾਸ ਤੌਰ ਤੇ ਸਾਡੇ ਸਬ ਕੰਟੀਨੈਂਟ 'ਚ ਮਹਿਦੂਦ ਹੈ, ਇਹ ਨਾ ਹੋਏ ਕਿ ਕਲੋਰੋਕੁਇਨ ਦੇ ਜਿਹੜੇ ਸਾਈਡ ਇਫੈਕਟਸ ਨੇ ਉਹ ਚਾਰ ਚੁਫੇਰੇ ਫੈਲੇ ਹੋਣ। ਇਸ ਦੇ ਨਾਲ ਹੀ ਅਸੀਂ ਦੇਖਦੇ ਹਾਂ ਕਿ ਵੀ ਇਸ ਲਾਈਨ 'ਚ ਫੇਕ ਡਰੱਗਸ ਦੀ ਗੱਲ, ਔਰ ਇੱਕ ਬੜੀ ਵੱਡੀ ਅੱਜ ਸਟੋਰੀ ਸੀ BBC ਸਮੇਤ ਬਾਕੀ ਨਿਊਜ਼ ਚੈਨਲ ਤੇ ਕਿ ਅਫਰੀਕਾ ਔਰ ਏਸ਼ੀਆ ਦੇ ਵਿੱਚ ਇੱਕ ਵੱਡਾ ਰੈਕਟ ਕਿ ਕਿਵੇਂ ਫੇਕ ਡਰੱਗਸ ਜਿਹੜੀਆਂ ਨੇ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਨੇ ਉਹ ਸਰਕੂਲੇਟ ਹੋ ਰਹੀਆਂ ਨੇ। ਇਸੇ ਤਰ੍ਹਾਂ ਜਿਹੜੀਆਂ ਮਾਸਕ ਔਰ ਗਾਊਨ ਔਰ ਦੂਜੇ ਨੇ ਜਾਲੀ, ਜਿਨ੍ਹਾਂ 'ਚ ਕੋਈ ਪ੍ਰੋਟੈਕਟਿਵ ਪਾਰਟ ਨਹੀਂ ਹੈ, ਕਿਉਂਕਿ ਮਾਸਕ ਕੱਲੀ ਮਾਸਕ ਨਹੀਂ ਹੈ, ਉਹਦੇ ਨਾਲ ਜੁੜਿਆ ਹੋਇਆ ਕਿ ਭਾਈ ਉਹਦੇ ਦੀ ਕਿਵੇਂ ਪ੍ਰੋਟੈਕਸ਼ਨ ਹੈ, ਇੱਕ ਸੇਫ ਢੰਗ ਨਾਲ ਤਿਆਰ ਕੀਤਾ ਜਾਂਦਾ ਹੈ, ਉਹ ਵੀ ਸਭ ਜਾਲੀ ਕਿਸਮ ਦਾ। ਸੋ ਜਿੱਥੇ ਇੱਕ ਪਾਸੇ ਸਾਨੂੰ ਨਜ਼ਰ ਆ ਰਿਹਾ ਵੀ ਦੁਨੀਆ ਦੇ ਵਿੱਚ ਕੀ ਹੋ ਰਿਹਾ, ਉਸ ਦਾ ਇੱਕ ਖੌਫ ਵੀ ਹੈ, ਪਰ ਮੈਂ ਸਮਝਦਾ ਵੀ ਜਿਹੜਾ ਇਹ ਠੱਗ ਮਹਿਕਮਾ ਹੈ ਇਹ ਆਪੋ ਆਪਣੇ ਕੰਮਾਂ ਦੇ ਉੱਤੇ ਲੱਗੇ ਹੋਏ ਨੇ। ਔਰ ਅਸੀਂ ਆਪਣੇ ਵਿਊਅਰਸ ਨੂੰ, ਦਰਸ਼ਕਾਂ ਨੂੰ ਇਹ ਵਾਰਨ ਵੀ ਕਰਦੇ ਹਾਂ ਕਿ ਇਹ ਜਿਹੜੇ ਬਹੁਤ ਸਾਰੇ ਦੇਸੀ ਨੁਸਖਿਆਂ ਦੇ ਨਾਂ ਥੱਲੇ ਜਾਂ ਕੋਈ ਹੋਰ ਇਸ ਕਿਸਮ ਦੇ ਜਿਹੜੇ ਫੇਕ, ਕਿਉਂਕਿ ਅਨਫੋਰਚੂਨੇਟਲੀ ਇੱਕ ਪਾਸੇ ਜਿੱਥੇ ਸੋਸ਼ਲ ਮੀਡੀਆ ਇੱਕ ਇਨਫੋਰਮੇਸ਼ਨ ਦਾ ਜਾਂ ਮਾਲੂਮੀਆਤ ਦਾ ਜ਼ਰੀਆ ਹੈ, ਉੱਥੇ ਇਹ ਜਿਹੜੀ ਮਿਸ ਇਨਫੋਰਮੇਸ਼ਨ ਹੈ ਜਾਂ ਜਿਹੜੀਆਂ ਗਲਤ ਜਾਣਕਾਰੀਆਂ ਨੇ ਉਹਨਾਂ ਨੂੰ ਵੀ ਸਪਰੈਡ ਕਰਨ ਦਾ ਕਾਰਨ ਬਣ ਰਿਹਾ। ਔਰ ਉਹਦੇ ਨਤੀਜੇ ਵੀ ਦੇਖਣ 'ਚ ਆਏ ਨੇ। ਇੱਕ ਥਾਂ ਤੇ ਜਿੱਥੇ ਕਿ ਇਹ ਸੀ ਕਿ ਜੀ ਫਲਾਂ ਜਿਹੜੀ ਹੈ ਅਲਕੋਹਲ ਪੀਣ ਦੇ ਨਾਲ ਫਲਾਂ ਬ੍ਰਾਂਡ ਦਾ ਉਹ ਜਿਹੜਾ ਕਰੋਨਾ ਵਾਇਰਸ ਨਹੀਂ ਹੁੰਦੀ, ਔਰ ਉਹ ਚਰਚਿਸ ਦੇ ਵਿੱਚ ਵੀ ਪਿਆ ਰਹੇ ਨੇ। ਔਰ ਨਤੀਜੇ ਦੇ ਤੌਰ ਤੇ ਇੱਕ ਥਾਂ ਦੇ ਉੱਤੇ 30 ਕੇ 35 ਮੌਤਾਂ ਇਸ ਕਾਰਨ ਕਰਕੇ ਹੀ ਹੋਈਆਂ ਕਿ ਉਹ ਜਿਹੜਾ ਫਾਲਟੀ ਅਲਕੋਹਲ ਹੈ ਉਹਦਾ ਜ਼ਿੰਮੇਵਾਰ ਬਣਿਆ। ਸੋ ਅਸੀਂ ਸਮਝਦੇ ਹਾਂ ਕਿ ਅੱਜ ਜਿੱਥੇ ਸਾਡਾ ਯਕੀਨ ਰੱਬ ਦੇ ਵਿੱਚ ਪੁਖਤਾ ਹੋਣਾ ਚਾਹੀਦਾ ਹੈ, ਆਪਣੇ ਘਰਾਂ 'ਚ ਬੈਠੇ ਹਾਂ ਅਸੀਂ ਦੁਆ, ਅਰਦਾਸ, ਪ੍ਰੇਅਰ ਜਾਂ ਆਪੋ ਆਪਣਾ ਜਿਹਦਾ ਫੇਥ ਹੈ, ਜਿਹੜਾ ਉਹਦਾ ਇਸ਼ਟ ਹੈ, ਉਸ ਨੂੰ ਯਾਦ ਕਰੀਏ। ਪਰ ਨਾਲ ਦੀ ਨਾਲ ਜਿਹੜੀ ਇਨਸਾਨੀਅਤ ਦੀ ਭੀੜ ਹੈ ਇਸ 'ਚ ਖੁਦਗਰਜ਼ੀ ਨੂੰ ਵੀ ਬਾਹਰ ਕੱਢੀਏ। ਖਾਸ ਤੌਰ ਤੇ ਜਿਹੜਾ ਆਲਰੇਡੀ ਇਨਫੈਕਟਡ ਨੇ ਉਹਨਾਂ ਪ੍ਰਤੀ ਜਿਹੜਾ ਸਾਡਾ ਰਵੱਈਆ ਹੈ ਉਹ ਬਿਲਕੁਲ ਜਿਹੜਾ ਹੈ ਉਹ ਇਨਸਾਨੀਅਤ ਵਾਲਾ ਹੋਣਾ ਚਾਹੀਦਾ ਹੈ, ਪਿਆਰ ਵਾਲਾ ਹੋਣਾ ਚਾਹੀਦਾ ਹੈ। ਉੱਥੇ ਅਸੀਂ ਜਿਹੜਾ ਇਮੋਸ਼ਨਲੀ ਵੀ ਔਰ ਮੈਂਟਲੀ ਵੀ ਵਲਨਰੇਬਲ ਨਾ ਹੋਈਏ ਜੀ, ਕਿ ਜਿਸ ਕਿਸਮ ਦਾ ਵੀ ਕੋਈ ਪ੍ਰੋਪੇਗੈਂਡਾ ਕਰਦਾ ਅਸੀਂ ਉਸ ਕਿਸਮ ਦਾ ਸੌਦਾ ਖਰੀਦਣ ਨੂੰ ਤਿਆਰ ਹੋ ਜਾਂਦੇ। ਮੈਂ ਸਮਝਦਾ ਵੀ ਜਿਹੜੀ ਮੈਡੀਕਲ ਐਡਵਾਈਸ ਹੈ ਇਸ ਮਾਮਲੇ ਦੇ ਵਿੱਚ ਇਹ ਸਭ ਤੋਂ ਅਹਿਮ ਹੈ। ਔਰ ਜਿਹੜੀਆਂ ਹਦਾਇਤਾਂ ਸਾਡਾ ਖਾਸ ਤੌਰ ਤੇ ਜਿਹੜੀਆਂ ਬਰੀਫਿੰਗਸ ਚੋਂ ਨਿਕਲਦੀਆਂ ਨੇ, ਔਰ ਹਰ ਮੁਲਕ ਜਾਂ ਖਿੱਤੇ ਦੇ ਵਿੱਚ ਹਰ ਥਾਂ ਤੇ ਹੌਟਲਾਈਨਸ ਕਾਇਮ ਹੋਈਆਂ
ਜਿੱਥੇ ਕਿ ਉਹ ਜਾਣਕਾਰੀ ਦਿੰਦੇ ਨੇ ਉਹਨਾਂ ਨੂੰ ਫੋਲੋ ਕਰੀਏ, ਨਾ ਕਿ ਸੋਸ਼ਲ ਮੀਡੀਆ ਦੇ ਵਿੱਚ ਬੈਠੇ ਹੋਏ ਲੋਕਾਂ ਦੇ ਜਿਹੜੇ ਟੋਟਕੇ ਨੇ ਜਿਨ੍ਹਾਂ ਦਾ ਕੋਈ ਸਿਰ ਮੂੰਹ ਨਹੀਂ ਹੈ ਉਹਨਾਂ ਦੇ ਮਗਰ ਲੱਗੀ। ਜੀ ਬਿਲਕੁਲ ਡਾਕਟਰ ਸਾਹਿਬ, ਸਾਡਾ ਸਮਾਂ ਜਿਹੜਾ ਹੈ ਉਹ ਬ੍ਰੇਕ ਦਾ ਹੋ ਗਿਆ। ਜਿਹੜੇ ਸਾਡੇ ਨਾਲ ਇਸ ਵਕਤ ਦਰਸ਼ਕ ਜੁੜੇ ਹੋਏ ਆ, ਵਿਊਅਰਸ, ਅਸੀਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਤੁਹਾਡੇ ਨਾਲ ਜਿਹੜੀ ਆ ਵਿਚਾਰਾਂ ਦੀ ਸਾਂਝ ਪਾਵਾਂਗੇ ਤੇ ਅਗਲੇ ਸੈਗਮੈਂਟ ਦੇ ਵਿੱਚ ਜਿਹੜੇ ਹੋਰ ਇਸ਼ੂਜ਼ ਹੈਗੇ ਆ ਉਹਨਾਂ ਤੇ ਅਸੀਂ ਵਿਚਾਰਾਂ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ।